ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਜਾਂਦੀਆਂ। ਮੰਗਲਵਾਰ ਨੂੰ ਤੁਸੀਂ ਆਪਣੇ ਸਵਾਲ ਜਿਹੜੇ ਉਹ ਪੁੱਛਦੇ ਹੋ ਅਤੇ ਉਸ ਦਿਨ ਅਤੇ ਵੀਰਵਾਰ ਨੂੰ ਜਿਹੜੇ ਆ ਕੁਛ ਨਾਲ ਦੇ ਨਾਲ ਜਿਹੜੇ ਜਵਾਬ ਆ ਉਹ ਦਿੱਤੇ ਜਾਂਦੇ ਨੇ। ਅਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਪੋਂਸਰ ਕਰਦੇ ਨੇ ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ, ਟਰਲੋਕ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਸਿੰਘ ਸੇਖੋਂ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਪਹਿਲਾਂ ਜਿਹੜੇ ਪਿਛਲੇ ਵੀਕ ਦੇ ਨੁਕਸੇ ਰਹਿ ਗਏ ਤੇ ਪਹਿਲਾਂ ਉੱਥੇ ਦੇ ਸਟਾਰਟ ਕਰਦੇ ਹਾਂ ਜੀ, ਬੈਕ ਨਾ ਜਾਵੇਂ। ਫਿਰ ਪਹਿਲਾਂ ਪੁੱਛਦੇ ਸੀਗੇ ਆਪਣੇ ਗੌਟ ਦਾ ਪੁੱਛਦੇ ਸੀਗੇ, ਜੇ ਪੈਚ ਗੌਟ ਹੋ ਜਾਂਦਾ ਉਹਦੇ ਉਹਨੇ ਜਿਹੜਾ ਅਸ਼ੋਕਾ ਦਾ ਹੁੰਦਾ ਜੀ ਪਾਊਡਰ, ਅਸ਼ੋਕਾ ਪਾਊਡਰ, ਉਹਦਾ ਤੁਸੀਂ 1 ਚਮਚੇ ਦਾ ਕਾੜਾ ਜਿਹਾ ਬਣਾ ਕੇ ਚਾਹ ਬਣਾ ਕੇ ਉਹਦੇ ਵਿੱਚੋਂ 2 ਚਮਚੇ ਅਰਿੰਡੀ ਦਾ ਤੇਲ ਪਾ ਕੇ ਉਹ ਮਿਕਸ ਕਰਕੇ ਪੀਣਾ ਜੀ। ਇਹਦੇ ਨਾਲ ਸਾਰਾ ਗੌਟ ਹਟ ਜੂਗਾ। ਜਾਂ ਫਿਰ ਆਪਣੇ ਤੁਸੀਂ ਸੁੰਡ, ਪੁਦੀਨਾ, ਹਲਦੀ, ਸੌਂਫ, ਚਾਰੇ ਚੀਜ਼ਾਂ ਤੁਸੀਂ ਆਪਣੇ ਇਹ ਲੈ ਕੇ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਥੋੜ੍ਹਾ ਆਪਣੇ ਕੜੀ ਪੱਤਾ ਵੀ ਪਾ ਸਕਦੇ ਇਹਦੇ ਵਿੱਚ, ਉਨਾ ਹੀ ਕੜੀ ਪੱਤਾ ਪਾ ਲਓ। ਇਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਦੋਂ ਮੈਂ ਤੁਹਾਨੂੰ ਦੱਸ ਦੇਵਾਂ, ਇੱਕ ਭੈਣ ਜੀ ਕਹਿੰਦੇ ਸੀਗੇ, ਮੈਂ ਕਿਹਾ ਇਸ ਵੀਕ ਪਤਾ ਨਹੀਂ ਪਿਛਲੇ ਵੀਕ ਵੀ ਜਿਹੜੇ ਦੂਸਰੇ ਭੈਣ ਜੀ ਆਪਣੇ ਦੱਸਦੇ ਆ ਉਹਨਾਂ ਨੁਕਸੇ ਵੀ ਉਹ ਮਕਦਾਰ ਨਹੀਂ ਦੱਸਦੇ ਹੈਗੇ ਵੀ ਕਿੰਨੀ ਪਾਣੀ ਹੈਗੀ ਕਿੰਨੀ ਨਹੀਂ ਪਾਣੀ ਹੈਗੀ। ਤਾਂ ਉਹਨਾਂ ਨੂੰ ਇਹ ਹੈ ਵੀ ਜਿਹੜਾ ਆਯੁਰਵੈਦਿਕ ਸਿਸਟਮ ਹੈਗਾ ਵੀ ਜੇ ਤਾਂ ਤੁਹਾਨੂੰ ਕੋਈ ਦੱਸਦਾ ਹੈਗਾ 5 ਗ੍ਰਾਮ ਵੀ ਜੋ ਕੁਛ ਵੀ 20 ਗ੍ਰਾਮ ਚ, ਜੇ ਨਹੀਂ ਕੋਈ ਦੱਸਦਾ ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਇੱਕੋ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਜੇ ਨਹੀਂ ਕੋਈ ਦੱਸਦਾ ਵੀ ਤਾਂ 10 ਗ੍ਰਾਮ ਲੈਣਾ, 5 ਗ੍ਰਾਮ ਲੈਣਾ, 4। ਜੇ ਡਿਫਰੈਂਟ ਹੋਊਗਾ ਫਿਰ ਉਹਨੇ ਆਪੇ ਦੱਸ ਦੇਣਾ ਤੁਹਾਨੂੰ ਵੀ ਭਾਈ ਇਹ ਚੀਜ਼ 20 ਗ੍ਰਾਮ ਲੈਣੀ ਹੈ, ਇਹ ਚੀਜ਼ 10 ਗ੍ਰਾਮ ਲੈਣੀ ਹੈ, ਇਹ ਚੀਜ਼ 5 ਗ੍ਰਾਮ ਲੈਣੀ ਹੈ। ਜੇ ਨਹੀਂ ਦੱਸਦਾ ਇਹਦਾ ਮਤਲਬ ਇਹ ਹੈ ਵੀ ਉਹ ਇਕੁਅਲ ਕੁਆਂਟਿਟੀ 'ਚ ਲੈਣੀਆਂ ਹੈਗੀਆਂ। ਇਹ ਮੈਂ ਤੁਹਾਨੂੰ ਜਿਹੜਾ ਅਸੂਲ ਹੈਗਾ ਇਹਦਾ ਆਯੁਰਵੈਦਿਕ ਦਾ ਉਹ ਤੁਹਾਨੂੰ ਦੱਸ ਦਿੰਦਾ ਹੈਗਾ ਜੀ। ਤਾਂ ਨਹੀਂ ਉਹ ਦੱਸਦੇ ਹੈਗੇ ਇਸ ਕਰਕੇ ਜੀ। ਹਾਂ, ਫਿਰ ਅੱਛਾ ਉਹ ਤੋਂ ਬਾਅਦ ਫਿਰ ਪੁੱਛਦੇ ਸੀ ਗਦੂਦਾਂ ਦਾ ਪੁੱਛਦੇ ਸੀਗੇ। ਉਹ ਤੁਸੀਂ ਲੈ ਸਕਦੇ ਲਾਜਵੰਤੀ ਦੇ ਬੀਜ ਇੱਥੇ ਮਿਲ ਜਾਂਦੇ ਨੇ, ਇਹ ਉਹ ਤੇ 1 ਚਮਚਾ ਮਿਸ਼ਰੀ ਜਾਂ ਖੰਡ ਲੈ ਲਓ। ਜੇ ਨਹੀਂ ਮਿਸ਼ਰੀ ਮਿਲਦੀ ਤਾਂ ਇਹ ਤੁਸੀਂ ਆਪਣੇ ਲੈਣੇ ਹੈਗੇ ਲੱਸੀ ਨਾਲ, ਦਹੀਂ ਦੀ ਲੱਸੀ ਨਾਲ ਲੈਣੇ ਹੈਗੇ ਜੀ 1 ਚਮਚਾ ਰੋਜ਼। ਇਹਨਾਂ ਦੇ ਗਦੂਦਾਂ ਵਧੀਆ ਵੀ ਹੈਗੀਆਂ। ਜਾਂ ਫਿਰ ਆਪਣੇ ਜਿਹੜੀ ਆਪਣੇ ਤਲਾਓ ਵਾਲੀ, ਤਲਾਓ ਦੇ ਵਿੱਚ ਉਹਦੇ ਸਿੱਪੀਆਂ ਜਿਹੀਆਂ ਹੁੰਦੀਆਂ ਨੇ, ਮਿਲ ਜਾਂਦੀਆਂ ਹੁੰਦੀਆਂ ਸਟੋਰਾਂ 'ਚ ਕਈ ਵਾਰੀ ਪਈਆਂ, ਉਹਨਾਂ ਨੂੰ ਪੀ ਕੇ ਉਹਦਾ ਚੂਰਨ ਬਣਾ ਕੇ ਉਹ ਤੁਸੀਂ ਲੱਸੀ ਨਾਲ ਲੈ ਸਕਦੇ ਹੋ, ਗਦੂਦਾਂ ਠੀਕ ਕਰ ਦੂਗਾ। ਫਿਰ ਜਿਹੜੀ ਪੀਲੀ ਹਰੜਾਂ ਹੁੰਦੀਆਂ ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ। ਫਿਰ ਅਲਸੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਅਲਸੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ ਤੁਸੀਂ 2 ਖਾ ਸਕਦੇ ਹੈਗੇ ਇਹਦੇ ਵਿੱਚੋਂ, ਦੁੱਧਾਂ ਜਿਹਨਾਂ ਦੀ ਵਧੀਆ ਹੈਗੀਆਂ। ਫਿਰ ਜਿਹੜੇ ਪਾਮ ਟਰੀ ਦੇ ਪੱਤੇ ਇੱਥੇ ਸਾਰੇ ਕੋਲ ਮਿਲਦੇ ਹੈਗੇ, 5-6 ਪੱਤੇ ਤੁਸੀਂ ਉਹ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਲਓ, ਇਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਫਿਰ ਸਨਫਲਾਵਰ ਸੀਡ ਤੁਸੀਂ ਆਪਣੇ ਲੈ ਖਾ ਸਕਦੇ ਹੈਗੇ, ਸੋਇਆਬੀਨ ਲੈ ਸਕਦੇ ਹੈਗੇ, ਤਿਲ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਜਿਹੜੇ ਪੰਪਕਿਨ ਸੀਡ ਹੁੰਦੇ ਹੈਗੇ ਇਹ ਰੌ ਲੈਣੇ ਹੈਗੇ ਜੀ। ਪੰਪਕਿਨ ਸੀਡ ਰੌ ਲੈ ਕੇ ਇਹ 2-3 ਚਮਚੇ ਤੁਸੀਂ ਆਪਣੇ ਖਾ ਸਕਦੇ ਹੈਗੇ ਭਰ ਕੇ ਰੋਜ਼। ਫਿਰ ਤਰਬੂਜ ਦੇ ਬੀਜ ਤੁਸੀਂ ਆਪਣੇ ਲੈ ਕੇ ਉਹਨੂੰ ਗ੍ਰਾਇੰਡ ਕਰਕੇ ਉਹਦਾ ਭਾਵੇਂ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਟਮਾਟਰ ਖਾ ਸਕਦੇ ਹੈਗੇ ਇਹਦੇ ਵਿੱਚੋਂ, ਪ੍ਰੋਸਟੇਟ ਦੇ ਵਿੱਚੋਂ। ਫਿਰ ਮਲੱਠੀ ਚੰਗੀ ਰਹਿੰਦੀ ਹੈਗੀ ਇਹਦੇ ਵਿੱਚ, ਤੁਸੀਂ ਮਲੱਠੀ ਯੂਜ਼ ਕਰ ਸਕਦੇ ਹੈਗੇ। ਫਿਰ ਭਖੜਾ ਇੱਕ ਦਵਾਈ ਆਉਂਦੀ ਅਤੇ ਇੱਕ ਇੱਟ ਸਿੱਟ, ਇਹ ਤੁਸੀਂ ਆਪਣੇ 2 ਬਰਾਬਰ ਲੈਣੀਆਂ ਹੈਗੀਆਂ। 1 ਚਮਚੇ ਦਾ ਤੁਸੀਂ ਆਪਣੇ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ ਇਹਦੇ ਵਿੱਚ।
ਜਿਹੜੇ ਐਸਿਡਿਟੀ ਵਾਸਤੇ ਪੁੱਛਦੇ ਸੀਗੇ ਪਿਛਲੇ ਵੀਕ, ਉਹ ਆਪਣੇ ਮੂਲੀ ਦੇ ਜੂਸ ਦੇ ਵਿੱਚ ਹਰਾ ਧਨੀਆ ਪਾ ਕੇ ਉਹ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਗਾਜਰ ਦੇ ਜੂਸ ਰੱਜ ਕੇ ਤੁਸੀਂ ਸਵੇਰ ਨੂੰ ਉੱਠ ਕੇ ਗਾਜਰਾਂ ਦਾ ਜੂਸ ਪੀਓ ਨਿੰਬੂ ਨਿਚੋੜ ਕੇ। ਇਹ ਤੁਸੀਂ ਆਪਣੇ ਸਾਰੇ ਮਹੀਨੇ ਮਾ ਸਾਰੀ ਗੈਸ ਦੀ ਪ੍ਰੋਬਲਮ, ਐਸਿਡਿਟੀ ਦੀ ਪ੍ਰੋਬਲਮ, ਭਾਵੇਂ 2 ਵਾਰੀ ਪੀ ਲਿਆ ਕਰੋ, ਇੱਕ ਸਵੇਰ ਨੂੰ ਪੀ ਲਿਆ, ਇੱਕ 3-4 ਵਜੇ ਪੀ ਲਿਆ। ਜਾਂ ਫਿਰ ਜੇ ਬਾਹਲੀ ਤੁਹਾਨੂੰ ਲੱਗਦੀ ਠੰਡੇ ਦੁੱਧ ਦੇ ਵਿੱਚ ਸ਼ੱਕਰ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਹਰੜਾਂ ਦਾ ਚੂਰਨ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ, ਥੋੜ੍ਹਾ ਸ਼ਹਿਦ ਪਾ ਕੇ ਮਿਕਸ ਕਰਕੇ ਉਹ ਲੈ ਸਕਦੇ ਹੈਗੇ। ਤੇ ਜਾਮਣਾ ਦਾ ਤੁਹਾਨੂੰ ਇੱਥੇ ਰਸ ਮਿਲ ਜਾਂਦਾ, ਜਾਮਣਾ ਦਾ ਰਸ ਜਾਂ ਸਿਰਕਾ, ਉਹ ਤੁਸੀਂ 1-2 ਚਮਚੇ ਪਾ ਕੇ ਪਾਣੀ ਨਾਲ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਤ੍ਰਿਫਲਾ ਪਾਊਡਰ ਤੁਸੀਂ 1 ਚਮਚਾ ਸ਼ਹਿਦ ਇਹ ਲੈ ਕੇ ਆਪਣੇ ਇਹ ਲੈ ਲਿਆ ਕਰੋ ਤੁਸੀਂ, ਇਹ ਵੀ ਐਸਿਡਿਟੀ ਵਾਸਤੇ ਠੀਕ ਹੈਗਾ। ਫਿਰ ਅਬ ਪੀਤੀ ਕਰ ਚੂਰਨ ਤੁਹਾਨੂੰ ਮਿਲਦਾ ਜੀ, ਵਧੀਆ ਚੀਜ਼ ਹੈਗੀ ਇਹ। ਅਬ ਪੀਤੀ ਕਰ ਚੂਰਨ ਬਣਿਆ ਬਣਾਇਆ ਤੁਸੀਂ ਐਮਾਜ਼ੋਨ ਤੋਂ ਮੰਗਾ ਲਓ, ਜੇ ਨਹੀਂ ਆਪਣੇ ਸਟੋਰਾਂ 'ਚ ਮਿਲਦਾ, ਇਹ ਰਾਮਦੇਵ ਬਾਬੇ ਦੀ ਸਟੋਰਾਂ 'ਚ ਉੱਥੇ ਦਾ ਪਿਆ ਹੀ ਹੁੰਦਾ ਹੈ। ਉਹ ਤੁਸੀਂ ਜੇ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲਾਓ ਤਾਂ ਵੀ ਸਾਰੀ ਐਸਿਡਿਟੀ ਖਤਮ ਹੋ ਜੂਗੀ। ਫਿਰ ਨਹੀਂ ਜਿਹੜੀ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ ਉਹ ਸਾਡੇ ਕੋਲ ਜੇ ਪੀ ਕੇ ਨਿੰਬ ਦੀਆਂ ਨੰਬੋਲੀਆਂ ਨੂੰ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਸੰਗਤਰੇ ਦਾ ਰਸ ਪੀ ਸਕਦੇ ਹੈਗੇ ਸਵੇਰ ਨੂੰ ਤੜਕੇ ਉੱਠ ਕੇ, ਸੰਗਤਰੇ ਦਾ ਰਸ ਕਾਲੀ ਮਿਰਚ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈ। ਰੋਟੀ ਖਾਣੇ ਤੋਂ ਬਾਅਦ ਗੁੜ ਖਾ ਲਿਆ ਕਰੋ। ਤੇ ਔਲਿਆਂ ਦਾ ਚੂਰਨ ਤੁਸੀਂ ਨਾਰੀਅਲ ਦੇ ਪਾਣੀ ਨਾਲ ਲੈ ਸਕਦੇ ਹੈਗੇ 1 ਚਮਚਾ 2 ਚਮਚੇ। ਇਹ ਸਾਰੀਆਂ ਚੀਜ਼ਾਂ ਵਧੀਆ ਹੈਗੀਆਂ ਜੀ ਇਹਦੇ ਵਾਸਤੇ। ਜਿਹੜੇ ਮੈਮਰੀ ਵਾਸਤੇ ਕਹਿੰਦੇ ਸੀਗੇ ਯਾਦ ਵੀ ਘੱਟ ਜੀ ਹੈਗੀ, ਉਹ ਤੁਸੀਂ ਆਪਣੇ 1 ਚਮਚਾ ਸ਼ੰਖ ਪੁਸ਼ਪੀ ਦਾ ਚੂਰਨ ਦੁੱਧ ਨਾਲ ਤੁਸੀਂ ਆਪਣੇ ਲੈ ਲਿਆ ਕਰੋ ਜੀ। ਸ਼ੰਖ ਪੁਸ਼ਪੀ ਪਾਊਡਰ ਸ਼ੇਮ ਆਉਂਦੀ ਹੈਗੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਹਾਨੂੰ ਆਪਣੇ ਦੂਜੇ ਸ਼ਰਬਤ ਦੀ ਟਾਈਪ 'ਚ ਵੀ ਮਿਲ ਜਾਂਦੀ ਹੈ ਜੀ ਇਹ ਬ੍ਰਹਮੀ ਅਤੇ ਸ਼ੰਖ ਪੁਸ਼ਪੀ, ਇਹ ਟੁਗੈਦਰ ਹੁੰਦੀਆਂ ਬੋਤਲ 'ਚ। ਜਿਸ ਤਰ੍ਹਾਂ ਆਪਣਾ ਸ਼ਰਬਤ ਹੁੰਦਾ ਨਾ ਰੂਹ ਜਿਹੜਾ ਕੋਈ ਇਹੋ ਜਿਹਾ, ਬੋਤਲਾਂ ਛੋਟੀਆਂ ਹੈਗੀਆਂ ਪਰ ਉਹ ਜਿਹੇ ਸ਼ਰਬਤ ਹੈ, ਪਾਣੀ ਨਾਲ ਘੋਲ ਕੇ 2 ਚਮਚੇ ਤੁਸੀਂ ਰੋਜ਼ ਪੀਣ ਲੱਗ ਜਾਓ, ਇਹਦੇ ਨਾਲ ਸਾਰੀ ਮੈਮਰੀ ਠੀਕ ਹੋ ਜਾਂਦੀ ਹੈਗੀ। ਅਤੇ ਖੀਰੇ ਦੇ ਬੀਜ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ 1-2 ਚਮਚਾ ਖੀਰੇ ਦੇ ਬੀਜ ਰੋਜ਼ ਖਾ ਲਓ, ਇਹ ਬਹੁਤ ਮੈਮਰੀ ਨੂੰ ਫਾਇਦਾ ਕਰਦੇ ਹੈਗੇ ਜੀ। ਅਤੇ ਬਦਾਮ ਵੀ ਚੰਗੇ ਰਹਿੰਦੇ ਹੈਗੇ ਇਹਦੇ ਵਿੱਚੋਂ 10-12 ਬਦਾਮ ਭਿਓ ਕੇ ਰਾਤ ਨੂੰ ਰੱਖ ਦਿਓ, ਸਵੇਰ ਨੂੰ ਉੱਠ ਕੇ ਖਾ ਲਓ। ਅਤੇ 1 ਦੁੱਧ ਦੇ ਕੱਪ ਦੇ ਵਿੱਚ 4-5 ਕਾਲੀਆਂ ਮਿਰਚਾਂ ਪਾ ਕੇ ਉਬਾਲ ਕੇ ਤੁਸੀਂ ਉਹ ਖਾ ਸਕਦੇ ਹੈਗੇ, ਇਹ ਵੀ ਆਪਣੇ ਮੈਮਰੀ ਵਾਸਤੇ ਠੀਕ ਰਹਿੰਦੇ। ਜਿਹੜੇ ਕਹਿੰਦੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ ਉਹ ਤੁਸੀਂ ਮੇਥੀ ਦੀ ਸਬਜ਼ੀ ਖਾ ਸਕਦੇ ਇਹਦੇ ਵਿੱਚੋਂ ਬਣਾ ਕੇ, ਮੇਥੀ ਜ਼ਿਆਦਾ ਖਾਓ ਤੁਸੀਂ ਇਹਦੇ ਵਿੱਚੋਂ। ਅਤੇ ਸ਼ਾਮ ਨੂੰ ਪਾਲਕ ਦੀ ਸਬਜ਼ੀ ਭੁਰਜੀ ਜਿਹੀ ਬਣਾ ਕੇ ਖਾ ਲਈਏ। ਅਤੇ ਰੋਟੀ ਖਾਣੇ ਦੇ ਬਾਅਦ 1-2 ਕੇਲੇ ਰੋਜ਼ ਖਾ ਲਏ ਉਹਨੇ। ਅੰਗੂਰ ਤੁਸੀਂ 100 ਗ੍ਰਾਮ ਲੱਗ ਜਾਓ ਖਾਣ, ਇਹਦੇ ਨਾਲ ਪਿਸ਼ਾਬ ਮਾ ਫਰਕ ਪੈ ਜਾਂਦਾ ਜੀ। ਅੰਗੂਰ ਤੁਸੀਂ ਖਾ ਲਿਆ ਕਰੋ ਇਹ। ਅਤੇ ਭੁੱਜੇ ਵੇ ਛੋਲੇ ਤੁਸੀਂ ਖਾ ਸਕਦੇ ਹੈਗੇ। ਫਿਰ ਤਿਲਾਂ ਦੇ ਲੱਡੂ ਤੁਸੀਂ ਬਣਾ ਕੇ ਖਾ ਸਕਦੇ ਹੈਗੇ ਜਿਹਨਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ। ਅਤੇ 1 ਥੋੜ੍ਹੀ ਗੱਠੀ ਅਦਰਕ ਦੀ ਲੈ ਲਓ, 5-7 ਕਾਲੀਆਂ ਮਿਰਚਾਂ ਪਾ ਲਓ, 3-4 ਦਾਣੇ ਮਨੱਕਿਆਂ ਦੇ ਪਾ ਲਓ, 2-3 ਦਾਣੇ ਪਿਸਤੇ ਦੇ ਪਾ ਲਓ, 1 ਚੁਟਕੀ ਕਾਲਾ ਨੂੰ ਇਹ ਪਾ ਕੇ ਇਹਦੀ ਚਟਨੀ ਜਿਹੀ ਬਣਾ ਕੇ ਖਾਓ ਤੁਸੀਂ, ਇਹਦੇ ਨਾਲ ਪਿਸ਼ਾਬ ਹਟ ਜੂਗਾ। ਨਹੀਂ ਬਣੀ ਬਣਾਈ ਤੁਹਾਨੂੰ ਦਵਾਈ ਮਿਲਦੀ ਹੈਗੀ ਚੰਦਰ ਪ੍ਰਭਾ ਬੱਟੀ ਕਹਿੰਦੇ ਜੀ, ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ। ਜੇ ਬਹੁਤ ਜ਼ਿਆਦਾ ਤਕਲੀਫ ਹੈ ਤਾਂ ਤੁਹਾਨੂੰ 2 ਸਵੇਰ ਨੂੰ 2 ਦੁਪਹਿਰ ਨੂੰ 2 ਸ਼ਾਮ ਨੂੰ ਕਰ ਲਓ। ਨਹੀਂ ਵੀ ਆਪਣੇ ਮੀਡੀਅਮ ਹੈਗੀ ਤਾਂ ਆਪਣੇ 2 ਸਵੇਰ ਨੂੰ ਅਤੇ 2 ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਾਸਤੇ। ਅਤੇ ਔਲਿਆਂ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ 5-6 ਚਮਚੇ ਔਲਿਆਂ ਦਾ ਜੂਸ, 1 ਚਮਚਾ ਸ਼ਹਿਦ ਇਹ ਮਿਲਾ ਕੇ ਤੁਸੀਂ ਆਪਣੇ ਪੀਣ ਦਾ ਜੋ, ਇਹਦੇ ਨਾਲ ਵੀ ਪਿਸ਼ਾਬ ਨੂੰ ਫਰਕ ਪੈ ਜਾਂਦਾ ਹੈਗਾ ਜੀ। ਨਾਸ਼ਪਾਤੀ ਦਾ ਜੂਸ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ। ਅੱਗੇ ਜਿਹੜੇ ਕਹਿੰਦੇ ਪਿੱਤੇ ਦੀ ਪੱਥਰੀ ਵਾਸਤੇ ਉਹ ਤੁਸੀਂ ਬਦਾਮ ਲੈਣੇ ਹੈਗੇ 6 ਬਦਾਮ, 6 ਮਣਕੇ, ਇਹਨਾਂ ਦੇ ਮਣਕਿਆਂ ਦੇ ਬੀਜ ਕੱਢ ਦੇਣੇ ਪਹਿਲਾਂ। ਅਤੇ ਖਰਬੂਜੇ ਦੇ ਬੀਜ 4 ਚਮਚੇ 4 ਗ੍ਰਾਮ 2 ਚਮਚੇ ਪਾ ਲਿਓ, ਹਲਕੇ ਹੀ ਹੁੰਦੇ। 2 ਚਮਚੇ ਖਰਬੂਜੇ ਦੇ ਬੀਜਾਂ ਦੇ, 6 ਮਣਕੇ ਅਤੇ 6 ਬਦਾਮ, ਅਤੇ 2-3 ਛੋਟੀਆਂ ਇਲਾਇਚੀਆਂ ਪਾ ਲੈਣੀਆਂ ਹੈਗੀਆਂ। ਅਤੇ ਇਹਦੇ ਵਿੱਚ ਆਕੂ ਜਾਂ ਮਿਸ਼ਰੀ ਪਾ ਲੈਣੀ ਹੈਗੀ ਥੋੜ੍ਹੀ 10 ਕੁ ਗ੍ਰਾਮ। ਇਹ ਭਿਓ ਕੇ ਰੱਖ ਦੇਣੇ ਹੈਗੇ ਪਾਣੀ ਮਾ ਰਾਤ ਨੂੰ ਸਾਰੀਆਂ ਚੀਜ਼ਾਂ।
ਸਵੇਰ ਨੂੰ ਉੱਠ ਕੇ ਆਪਣੇ ਬਦਾਮਾਂ ਦੇ ਛਿਲਕੇ ਲਾ ਕੇ ਬਾਕੀ ਮਿਕਸੀ ਪਾ ਕੇ ਪਾਣੀ ਪਾ ਕੇ ਵੀ ਇਹਦੇ ਵਿੱਚ ਐਂ ਘੋਟ ਲੈਣੀ ਆ। ਜਿਸ ਤਰ੍ਹਾਂ ਆਪਣੇ ਠੰਡਿਆਈ ਜੀ ਬਣਾਉਂਦੇ ਹੁੰਦੇ ਐਂ ਬਣ ਜੂਗੀ। ਉਹ ਤੁਸੀਂ ਆਪਣੇ ਪੀਣੀ ਹੈਗੀ। ਪੁਣ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਪੁਣ ਕੇ ਇਹਨੂੰ ਆਪਣੇ ਪੀ ਲਓ। ਇਹਦੇ ਨਾਲ ਵੀ ਪਿੱਤੇ ਦੀ ਪੱਥਰੀ ਆਪਣੇ ਆਰਾਮ ਵੀ ਆਇਆ ਜੀ ਕਈ ਬੰਦਿਆਂ ਨੂੰ। ਇਹਦੇ ਨਾਲ ਉਹ ਤੁਸੀਂ ਲੈ ਸਕਦੇ ਆ। ਫਿਰ ਪਿੱਤੇ ਦੀ ਪੱਥਰੀ ਵਾਸਤੇ ਤੁਸੀਂ 50 ਗ੍ਰਾਮ ਨਿੰਮ ਦੇ ਪੱਤੇ ਲੈਣੇ ਹੈਗੇ ਅਤੇ 50 ਗ੍ਰਾਮ ਆੜੂ ਜਿਹੜਾ ਦਰਖਤ ਹੁੰਦਾ ਜੀ, ਜਿਹਦਾ ਨੂੰ ਆਪਾਂ ਕਹਿੰਦੇ ਹਾਂ ਪੀਚਸ, ਉਹਦੇ ਦਰਖਤ ਦੇ ਪੱਤੇ ਵੀ ਬਰਾਬਰ ਲੈਣੇ ਹੈਗੇ ਤੁਸੀਂ। ਉਹਨਾਂ ਨੂੰ ਕੁੱਟ ਕੇ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਇੱਕ ਕਾਂਜੀ ਨਾਲ ਲੈਣਾ। ਗਾਜਰਾਂ ਦੀ ਕਾਂਜੀ ਬਣਾਉਣੀ ਪੈਣੀ ਤੁਹਾਨੂੰ ਪਹਿਲਾਂ। ਗਾਜਰਾਂ ਦੀ ਕਾਂਜੀ ਬਣਾ ਕੇ ਇਹ ਤੁਸੀਂ ਅੱਧਾ ਕੁ ਚਮਚਾ ਆਪਣੇ ਲੈ ਲਿਆ ਕਰੋ। ਇਹਦੇ ਨਾਲ ਵੀ ਆਪਣੇ ਪਿੱਤੇ ਦੀ ਪੱਥਰੀ ਸਾਰੀ ਹਫ਼ਤੇ 10 ਦਿਨ ਬਾਅਦ ਨਿਕਲ ਜਾਂਦੀ ਹੈਗੀ ਇਹਦੇ ਨਾਲ। ਫਿਰ ਆਪਣੇ ਸਵਾਂਜਣੇ ਦੀ ਜੜ ਦਾ ਛਿਲਕਾ ਅੱਧਾ ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਭਖੜਾ ਜਿਹੜਾ ਹੁੰਦਾ ਭਖੜੇ ਦਾ ਚੂਰਨ ਤੁਸੀਂ ਅੱਧਾ ਪਾਉਣਾ ਚਮਚਾ, ਇਹ ਵੀ ਕਾਂਜੀ ਨਾਲ ਤੁਸੀਂ ਲੈਣਾ ਹੈਗਾ। ਫਿਰ ਸੰਦ ਦੇ ਬੀਜ ਜੇ ਤੁਹਾਨੂੰ ਮਿਲ ਜਾਵੇ ਤਾਂ ਉਹ ਤੁਸੀਂ ਆਪਣੇ 1.5 ਚੁਟਕੀ ਵੀ ਆਪਣੇ ਚਮਚੇ ਦਾ ਚੌਥਾ ਕਿ ਸਹੀ ਸਮਝ ਲਓ। ਉਹ ਆਪਣੇ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ ਜੀ। ਜੇ ਕੋਈ ਇੰਡੀਆ ਹੈਗਾ ਭਾਈ ਉੱਥੇ ਆਪਣੇ ਫਾਲਸੇ ਦੀ ਜੜ ਦਾ ਚੂਰਨ ਅੱਧਾ ਚਮਚਾ ਤਾਜ਼ੇ ਪਾਣੀ ਨਾਲ ਲੈ ਲਓ। ਜਾਂ ਫਿਰ ਇੰਡੀਆ ਹੈਗਾ ਭਾਈ ਤਾਂ ਉਹਦੀ ਖਟਕਲ ਦੀ ਜੜ ਦਾ ਚੂਰਨ ਉੱਥੇ ਪੰਸਾਰੀਆਂ ਤੋਂ ਮਿਲ ਜਾਵੇਗਾ ਜੀ। ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ। ਇਹਦੇ ਨਾਲ ਵੀ ਸਾਰੀ ਆਪਣੇ ਪਿੱਤੇ ਦੀ ਪੱਥਰੀ ਨਿਕਲ ਜਾਂਦੀ। ਅੱਗੇ ਫਿਰ ਆਪਣੇ ਲੀਵਰ ਪੁੱਛਦੇ ਸੀਗੇ ਜਾਂ ਦੂਜਾ ਯਾਰ ਕਿੱਧਰ ਗਿਆ, ਹਾਂਜੀ ਪੀਲੀਏ ਦਾ ਪੁੱਛਦੇ ਸੀਗੇ ਉਹ ਵੀ ਯਰਕਾਨ ਜਿਹੜਾ ਪੀਲੀਆ ਹੋਇਆ ਵਾ ਸੀ ਉਹਦੇ ਵਿੱਚ ਤੁਸੀਂ ਆਪਣੇ ਗਾਜਰਾਂ, ਟਮਾਟਰ, ਅਨਾਰ, ਮੂਲੀ ਇਹੋ ਜਿਹੀਆਂ ਚੀਜ਼ਾਂ, ਨਿੰਬੂ ਇਹ ਜ਼ਿਆਦਾ ਯੂਜ ਕਰਨੇ ਹੈਗੇ ਇਹਦੇ ਵਿੱਚ। ਫਿਰ 3-4 ਚਮਚੇ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਲੈ ਕੇ ਉਹਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਜੀ ਐਨ ਘੋਲ ਕੇ। ਸਵੇਰ ਨੂੰ ਆਪਣੇ ਉੱਠ ਕੇ ਨਿਤਰਿਆ ਪਾਣੀ ਐ ਗਲਾਸ 2 ਗਲਾਸ ਉਹ ਪੀ ਲਓ ਇਹਦੇ ਵਿੱਚ। ਜਾਂ ਫਿਰ ਆਪਣੇ ਤੁਸੀਂ ਗਊਦੰਤੀ ਭਸਮ ਇਹ ਲੈਣੀ ਹੈ। ਗਊਦੰਤੀ ਭਸਮ, ਸ਼ਰਦ ਚੀਨੀ, ਬੰਸ ਲੋਚਨ ਇਹ ਪੰਸਾਰੀ ਤੋਂ ਉੱਥੇ ਮਿਲੂਗੇ ਜੀ। ਇੰਡੀਆ ਹੀ ਹੈ ਭਾਈ ਇਹ। ਗਊਦੰਤੀ ਭਸਮ, ਸ਼ਰਦ ਚੀਨੀ, ਬੰਸ ਲੋਚਨ, ਕਲਮੀ ਸ਼ੋਰਾ, ਜੌਂ ਖਾਰ ਅਤੇ ਛੋਟੀਆਂ ਇਲਾਇਚੀਆਂ ਇਹ ਚੀਜ਼ਾਂ ਤਾਂ ਬਰਾਬਰ ਲੈਣੀਆਂ ਹੈਗੀਆਂ। ਜੇ ਤੁਸੀਂ 20 ਗ੍ਰਾਮ ਲੈਣੀਆਂ ਸਾਰੀਆਂ ਚੀਜ਼ਾਂ ਇਹ। ਅਤੇ ਕੱਥਾ ਇਹਦੇ ਵਿੱਚ ਲੈਣਾ ਹੈਗਾ 10 ਗ੍ਰਾਮ। ਪੂਜਾ ਮਿਸ਼ਰੀ ਤੁਸੀਂ 40 ਗ੍ਰਾਮ ਇਹ ਚੀਜ਼ਾਂ ਲੈਣੀਆਂ ਜੀ। ਇਹਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਬਣਾ ਕੇ ਲੈਣਾ। ਇਹਦੇ ਨਾਲ ਸਾਰਾ ਪੀਲੀਆ ਹਟ ਜਾਊਗਾ। ਜਿਹੜੀ ਚੀਜ਼ਾਂ ਤੁਹਾਨੂੰ ਦੱਸੀਆਂ ਹੈਗੀਆਂ ਉਹਨੇ ਜੂਸ ਗੰਨੇ ਦਾ ਜੂਸ ਪੀਓ, ਮੂਲੀਆਂ ਦੇ ਪੱਤਿਆਂ ਦਾ ਉਹਨੇ ਜੂਸ ਕੱਢ ਕੇ ਉਹਨੇ ਪੀ ਸਕਦੇ ਹੈਗੇ। ਗੰਨੇ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ। ਇਹਦੇ ਵਿੱਚ ਇਹ ਤੁਸੀਂ ਯੂਜ ਕਰੋ, ਇਹਦੇ ਨਾਲ ਸਾਰਾ ਪੀਲੀ ਨੂੰ ਫਰਕ ਪੈ ਜਾਊਗਾ। ਤੇ ਜਿਹੜੇ ਕਹਿੰਦੇ ਸੀਗੇ ਉਹਨੇ ਜੇਕਰ ਲੀਵਰ ਵਧਿਆ ਵਾ ਹੈਗਾ, ਇਹ ਕੁਆਦ ਦਾ ਗੁੱਦਾ ਤੁਸੀਂ 10 ਗ੍ਰਾਮ ਲੈਣਾ ਹੈਗਾ ਅਤੇ ਸੀ ਸਾਲਟ 1 ਚੁਟਕੀ ਲੈਣਾ ਹੈਗਾ। ਅਤੇ ਉਹਨੇ ਪਾਕਿਸਤਾਨ ਜਿਹੜਾ ਸਿੰਧਾ ਨੂਣ ਹੁੰਦਾ ਇਹ 1 ਚੁਟਕੀ ਪਾ ਕੇ ਇਹ ਫਰਾਈ ਪੈਨ ਨਾਲ ਥੋੜ੍ਹਾ ਜਿਹਾ ਭੁੰਨ ਕੇ ਤੁਸੀਂ ਇਹ ਖਾ ਸਕਦੇ ਹੈਗੇ। ਇਹ ਵੀ ਸਾਰੇ ਲੀਵਰ ਨੂੰ ਆਪਣੇ ਠੀਕ ਕਰ ਦਿੰਦਾ ਜੀ। ਅਤੇ ਆਪਣੇ ਤੁਸੀਂ ਤੁਲਸੀ ਜਿਹੜੀ ਹੁੰਦੀ ਹੈ, ਜੇ ਤਾਂ ਹਰੀ ਹੈਗੀ ਘਰ 10 ਪੱਤੇ ਤੁਲਸੀ ਦੇ ਤੁਸੀਂ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਪੀ ਲਓ। ਨਹੀਂ ਤਾਂ ਟੌਨੋ ਸੁੱਕੀ ਮਿਲਦੀ ਹੈਗੀ ਉਹਦੇ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਪੀ ਲਾ ਜਾਓ। ਇਹਦੇ ਨਾਲ ਜਿਹੜੀ ਲੀਵਰ ਦੀ ਉਹਨੇ ਸੋਜ ਘੱਟ ਜਾਂਦੀ ਹੈ ਜੀ। ਫਿਰ ਦਹੀਂ ਦੇ ਵਿੱਚੋਂ ਤੁਸੀਂ 1.5 ਚਮਚਾ ਦਹੀਂ ਦਾ ਹਲਦੀ ਦਾ, ਜੇ ਤੁਹਾਡੇ ਕੋਲ ਗ੍ਰੀਨ ਹਲਦੀ ਮਿਲਦੀ ਹੈ ਤਾਂ 1-2 ਕੁ ਗੱਠੀਆਂ ਦਹੀਂ ਦੇ ਵਿੱਚੋਂ ਮਿਕਸ ਕਰਕੇ ਤੁਸੀਂ ਖਾਣੀਆਂ ਹੈਗੀਆਂ। ਅੱਛਾ ਫਿਰ ਪਿਆਜ਼ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ ਜੀ ਲੀਵਰ 'ਚ। ਪਿਆਜ਼ ਦਾ ਰਸ ਤੁਸੀਂ ਅੱਧਾ ਕੁ ਕੱਪ ਅਤੇ 3-4 ਚਮਚੇ ਸ਼ਹਿਦ ਦੇ ਮਿਲਾ ਕੇ ਪੀਣ ਲਾ ਜਾਓ। ਇਹਦੇ ਨਾਲ ਵੀ ਠੀਕ ਹੋ ਜਾਂਦਾ ਲੀਵਰ। ਅਤੇ ਔਲੇ ਦਾ ਜੂਸ ਤੁਸੀਂ ਲੈਣਾ ਹੈਗਾ 6-7 ਚਮਚੇ। ਉਹਦੇ ਵਿੱਚ 1 ਮਗਾਂ ਜਿਹੜੀਆਂ ਹੁੰਦੀਆਂ 1 ਮਗ ਪੀ ਕੇ ਪਾ ਲਓ, ਮਿਕਸ ਕਰ ਲਓ ਅਤੇ ਥੋੜ੍ਹਾ ਪਾਣੀ ਪਾ ਕੇ ਆਪਣੇ ਪੀਲੇ ਕਰੋ ਇਹਦੇ ਨਾਲ।
ਫਿਰ ਗ੍ਰੇ ਫਰੂਟ ਚੰਗਾ ਰਹਿੰਦਾ ਹੈਗਾ ਲੀਵਰ ਵਾਲਿਆਂ ਵਾਸਤੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਰਾਈ ਜਿਹੜੀ ਹੁੰਦੀ ਪੀਸੀ ਵੀ, 1 ਚਮਚਾ ਅਦਰਕ ਦਾ ਰਸ, 1 ਚੁਟਕੀ ਸਿੰਧਾ ਨੂਣ, ਇਹ ਪਾਣੀ ਨਾਲ ਘੋਲ ਕੇ ਤੁਸੀਂ ਇਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਮੇਥੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਜਿਹੜੀ ਹਰੀ ਮੇਥੀ ਹੁੰਦੀ ਹੈ ਉਹਦੀ ਐਂ ਹੀ ਖਾ ਲਓ ਸਬਜ਼ੀ ਜੀ। ਜੇ ਉਹਦਾ ਜੂਸ ਜਿਹਾ ਕੱਢ ਕੇ ਪੀ ਲੈਂ, ਜੂਸਰ ਹੈਗਾ ਸਾਰੇ ਘਰ, ਤਾਂ ਉਹ ਵਧੀਆ ਚੰਗਾ ਰਹਿੰਦਾ ਜੀ। ਫਿਰ ਉਹਦੇ ਤੱਤ ਨਹੀਂ ਮਾਰਦੇ ਹੈਗੇ। ਹਰੀ ਮੇਥੀ ਦਾ ਜੂਸ ਕੱਢ ਕੇ ਪੀਣ ਲਾ ਜਾਓ, ਜਿੰਨੀ ਵੀ ਗੁਰਦੇ ਦੀਆਂ ਬਿਮਾਰੀਆਂ ਹੈ ਲੀਵਰ ਦੀਆਂ, ਇਹ ਐਂ ਸਾਰੀਆਂ ਠੀਕ ਹੋ ਜਾਂਦੀਆਂ ਜੀ ਇਹਦੇ ਨਾਲ। ਫਿਰ ਨਹੀਂ ਤਾਂ ਕੱਚੇ ਪਪੀਤੇ ਦਾ ਰਸ ਤੁਸੀਂ ਆਪਣੇ 2 ਔਂਸ ਲੈ ਕੇ ਸ਼ੱਕਰ ਮਿਲਾ ਕੇ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ, ਉਹ ਠੀਕ ਕਰ ਦਿੰਦਾ ਹੈਗਾ। ਬੈਂਗਣ ਦਾ ਭੁਰਥਾ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਬੈਂਗਣ ਦਾ ਭੁਰਥਾ ਲੂਣ ਮਿਰਚ ਘੱਟ ਪਾਓ ਥੋੜ੍ਹਾ ਜਿਹਾ, ਉਹ ਤੁਸੀਂ ਖਾ ਸਕਦੇ ਹੈਗੇ। ਕਰੇਲੇ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਹਰੜ, ਬਹੇੜੇ, ਮਗਾਂ, ਇਹ ਬਰਾਬਰ ਲੈਣੀਆਂ ਹੈਗੀਆਂ। ਤੁਸੀਂ ਆਪਣੇ 1.5 ਚਮਚੇ ਦੀ ਚਾਹ ਜੀ ਬਣਾ ਕੇ ਆਪਣੇ ਪੀ ਲੈ ਲਓ। ਨਹੀਂ ਤਾਂ ਆਪਣੇ ਅਸੀਂ ਪੱਕੀ ਲੈ ਕੇ ਆਪਣੇ ਲੈ ਸਕਦੇ ਹੈਗੇ। ਅਤੇ ਅਲਸੀ ਵੀ ਚੰਗੀ ਰਹਿੰਦੀ ਹੈਗੀ ਇਹਦੇ ਵਿੱਚੋਂ ਜੀ, ਉਹ ਤੁਸੀਂ ਆਪਣੇ ਲੈ ਸਕਦੇ। ਕਾਂਜੀ ਕੁੰਜੀ ਗਾਜਰਾਂ ਦੀ ਬਣਾ ਕੇ ਪੀਣ ਲਾ ਜੇ, ਉਹੀ ਫਾਇਦਾ ਕਰ ਦਿੰਦੀ ਹੈ ਲੀਵਰ ਨੂੰ। ਅੱਗੇ ਕਹਿੰਦੇ ਜਿਹੜਾ ਮੋਟਾਪਾ ਵਧਿਆ ਵਾ ਹੈਗਾ ਭਾਰ, ਉਹ 100 ਗ੍ਰਾਮ ਤੁਸੀਂ ਜੰਗ ਹਰੜਾ ਲੈਣੀ ਆ, 50 ਗ੍ਰਾਮ ਕਾਲਾ ਨੂਣ ਲੈਣਾ ਹੈਗਾ, ਅਤੇ 50 ਗ੍ਰਾਮ ਪਾਕਿਸਤਾਨੀ ਸਿੰਧਾ ਨੂਣ। ਪਾਕਿਸਤਾਨੀ ਨੂਣ ਜੇ ਮੈਂ ਕਦੀ ਭੁੱਲ ਕੇ ਕਹਿ ਵੀ ਦੇਵਾਂ ਤਾਂ ਸਿੰਧਾ ਨੂਣ ਇਹ ਮਤਲਬ ਹੁੰਦਾ ਜੀ ਉਹਦਾ, ਇੱਕੋ ਚੀਜ਼ ਹੈ ਪਾਕਿਸਤਾਨੀ ਨੂਣ ਅਤੇ ਉਹਨੇ ਸਿੰਧਾ ਨੂਣ ਇੱਕੋ ਚੀਜ਼। ਅਤੇ ਉਹਨੇ ਇਹ ਸਾਰੀਆਂ ਚੀਜ਼ਾਂ ਲੈਣੀਆਂ। ਅਤੇ ਇਹਦੇ ਬਾਅਦ ਤੁਸੀਂ ਆਪਣੇ ਜਿਹੜੇ ਕੁਆਦ ਦਾ ਹੁੰਦਾ ਜੀ, ਕੁਆਦ ਦੇ ਪੱਤੇ 10 ਪੱਤੇ ਲੈਣੇ ਹੈਗੇ ਤੁਸੀਂ, ਉਹਨਾਂ ਦੇ ਸਾਰਾ ਫਿਰ ਗੁੱਦ ਗੱਦ ਜਾਂ ਕੱਢ ਕੇ ਉਹ, ਅਤੇ ਉਹਦੇ ਵਿੱਚ ਮੈਂ ਤੁਸੀਂ ਆਪਣੇ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲੈਣੀਆਂ, ਉਹਨੂੰ ਗ੍ਰਾਇੰਡ ਕਰਕੇ ਉਹਨੂੰ ਧੁੱਪ ਮਾ ਰੱਖ ਦੇਣਾ ਹੈਗਾ। ਉਹ ਸੁੱਕ ਜੂਗਾ, ਫਿਰ ਪਾਊਡਰ ਬਣ ਜੂਗਾ ਸਾਰਾ ਇਹ, ਉਹ ਤੁਸੀਂ ਆਪਣੇ ਯੂਜ਼ ਕਰਨਾ ਹੈਗਾ ਜੀ। ਇਹ ਮੋਟਾਪੇ ਨੂੰ ਘਟਾ ਦੂਗਾ। 1 ਚਮਚਾ ਤੁਸੀਂ ਆਪਣੇ ਰਾਤ ਨੂੰ ਗਰਮ ਪਾਣੀ ਨਾਲ ਦੇ ਲਿਆ ਕਰੋ। ਜਿੰਨੀ ਵੀ ਸਾਰੀ ਕੋਈ ਹੋਰ ਪੇਟ ਪੂਟ ਦੀਆਂ ਬਿਮਾਰੀਆਂ ਇਹ ਵੀ ਠੀਕ ਹੋ ਜੂਗੀਆਂ ਸਾਰੀਆਂ। ਉਹਨੇ ਸਮਝ ਲਓ ਜੇ ਕੁਆਦ ਦਾ ਗੁੱਦਾ ਮੈਂ ਸਾਰੇ ਜਿਸ ਤਰ੍ਹਾਂ 10 ਪੱਠੇ ਜਿਹੇ ਹੁੰਦੇ, ਜਿਸ ਤਰ੍ਹਾਂ 10 ਸਾਰੇ ਇੱਕ ਕੁਆਦ ਦਾ ਪੌਦਾ ਹੀ ਸਮਝ ਲਓ ਜੀ 10 ਹੁੰਦੇ ਉਹਦੇ ਵਿੱਚੋਂ, ਉਹਦੀ ਮੈਂ ਗੱਲ ਕਰਦਾ ਜੀ। ਬਾਕੀ ਜੇ ਤੁਹਾਡੇ ਕੋਲ 5-4 ਹੈਗੇ ਤਾਂ ਉਹਦੇ ਘੱਟ ਬਣਾ ਲਓ, ਅੱਧੀਆਂ ਚੀਜ਼ਾਂ ਪਾ ਲਓ, ਐਂ ਕਰ ਲਈ ਉਹਦੇ ਨਾਲ। ਜਾਂ ਫਿਰ ਭਾਰ ਘਟਾਉਣੇ ਨੂੰ ਮਗਾਂ ਅਤੇ ਇਹ ਵੀ ਚੰਗੀਆਂ ਰਹਿੰਦੀਆਂ ਜੀ। 1 ਮਗ ਦਾ ਚੂਰਨ ਤੁਸੀਂ 1 ਚਮਚਾ ਸ਼ਹਿਦ ਮਿਲਾ ਕੇ ਇਹ ਤੁਸੀਂ ਖਾਣ ਲਾ ਜਾਓ, ਕੋਸੇ ਪਾਣੀ ਨਾਲ ਲੈਣਾ ਹੈਗਾ। ਜਾਂ ਕੋਸੇ ਪਾਣੀ ਨਾਲ ਤੁਸੀਂ 1 ਚਮਚਾ ਸ਼ਹਿਦ ਦਾ ਪਾ ਕੇ ਇੱਕ ਨਿੰਬੂ ਨੂੰ ਜੋੜ ਕੇ ਇਹ ਤੜਕੇ ਉੱਠ ਕੇ ਪੀਣਾ ਹੈਗਾ ਜੀ। ਅਤੇ ਔਲਾ ਤੁਹਾਨੂੰ ਬਹੁਤ ਮਦਦ ਕਰਦਾ ਜੀ ਭਾਰ ਘਟਾਉਣੇ 'ਚ। ਔਲੇ ਦਾ ਜਾਂ ਤਾਂ ਤੁਸੀਂ ਜੂਸ ਪੀਣ ਲਾ ਜਾਓ, ਜਾਂ ਨਹੀਂ ਔਲਾ ਜਿਹੜਾ ਸੁੱਕਾ ਹੁੰਦਾ ਉਹ 1 ਚਮਚਾ ਸਵੇਰ ਨੂੰ ਖਾ ਸਕਦੇ। ਜੇ ਤਿਰਫਲਾ ਪਾਊਡਰ ਲੈ ਲਵੇਂ ਇਹ ਵੀ ਭਾਰ ਘਟਾ ਦਿੰਦਾ ਜੀ। 2 ਚਮਚੇ ਤਿਰਫਲੇ ਪਾਊਡਰ ਦੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ, ਸਵੇਰ ਨੂੰ ਉੱਠ ਕੇ ਆਪਣੇ ਤੁਸੀਂ ਆਪਣੇ ਉਹ ਪਾਣੀ ਪੀ ਲੈਣਾ ਹੈਗਾ, ਇਹ ਭਾਰ ਘਟਾ ਲੈਣਾ ਹੈਗਾ। ਜਾਂ ਫਿਰ ਭਾਰ ਘਟਾਉਣੇ ਨੂੰ ਤੁਸੀਂ ਆਪਣੇ ਮੁਰਲੀ ਜਿਹੜੀ ਹੁੰਦੀ ਆ ਉਹ ਵੀ ਚੰਗੀ ਰਹਿੰਦੀ। ਮੁਰਲੀ ਨੂੰ ਤੁਸੀਂ ਸ਼ਾਇਦ ਮਤਲਬ ਲਵੇਟ ਕੇ ਖਾਣਾ ਹੈਗਾ। ਅੱਛਾ, ਫਿਰ ਦਵਾਈ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਬਾਇਬਡਿੰਗ, ਸੌਂਫ ਅਤੇ ਕਾਲਾ ਨੂਣ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਹੈਗਾ ਇਹ। ਜਾਂ ਫਿਰ ਦੂਜੀ ਦਵਾਈ ਹੈਗੀ ਹਰੜਾਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ, ਗਲੋ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈਣਾ। ਇਹ ਕੋਲੈਸਟਰੋਲ ਨੂੰ ਵੀ ਠੀਕ ਕਰ ਦਿੰਦਾ ਜੀ, ਅਤੇ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਕਰ ਦਿੰਦਾ, ਅਤੇ ਅਗਲੇ ਭਾਰ ਵੀ ਘਟਾ ਦਿੰਦਾ ਹੈ ਜਿਹੜਾ ਨੁਕਸਾ ਹੈਗਾ। ਆ ਜਿਹੜੇ ਕੋਲੈਸਟਰੋਲ ਵਾਲੇ ਪੁੱਛਦੇ ਸੀਗੇ ਉਹ ਦੱਸਦਾ ਮੈਂ ਤੁਹਾਨੂੰ ਅੱਗੇ, ਉਹ ਵੀ ਇਹ ਨੁਕਸਾ ਯੂਜ਼ ਕਰਦਾ ਸੀ। ਹਰੜਾਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ, ਗਲੋ, ਇਹ 5 ਚੀਜ਼ਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈਣਾ ਹੈਗਾ ਇਹਦੇ ਨਾਲ। ਫਿਰ ਇਹਦੇ ਵਿੱਚ ਮੈਂ ਉਹਨੇ ਜਿਹੜਾ ਫੁੱਲ ਗੋਭੀ ਦਾ ਜੂਸ, ਗਾਜਰਾਂ ਦਾ ਜੂਸ, ਇਹ ਅੱਧਾ ਗਲਾਸ ਫੁੱਲ ਗੋਭੀ ਦਾ ਜੂਸ ਕੱਢ ਲਓ, ਅੱਧਾ ਗਾਜਰਾਂ ਦਾ ਜੂਸ ਕੱਢ ਲਓ, ਅਤੇ ਵਿੱਚ ਅੱਧਾ ਚਮਚਾ ਕਾਲਾ ਨੂਣ, ਕਾਲੀ ਮਿਰਚ ਪਾ ਕੇ ਇਹ ਤੁਸੀਂ ਸਵੇਰ ਨੂੰ ਉੱਠ ਕੇ ਲਗਾਤਾਰ ਪੀਓ। ਅੱਧ ਪੌਣਾ ਘੰਟਾ ਕੁਛ ਨਹੀਂ ਖਾਣਾ ਹੈਗਾ। ਇਹ 30 ਦਿਨ ਲਗਾਤਾਰ 40 ਦਿਨ ਲਗਾਤਾਰ ਕਰਕੇ ਦੇਖੋ, ਸਾਰਾ ਭਾਰ ਘੱਟ ਜੂਗਾ ਜੀ ਇਹਦੇ ਨਾਲ।
ਪੱਕੀ ਗੱਲ ਹੈ, ਇਹ ਅਜਮਾਇਆ ਵਾ ਨੁਕਸਾ ਹੈਗਾ ਜੀ। ਜਿਹੜੇ ਬੈਕ ਪੇਨ ਵਾਸਤੇ ਕਹਿੰਦੇ ਸੀਗੇ, ਉਹ ਤੁਸੀਂ 10 ਗ੍ਰਾਮ ਖਸਖਸ ਲੈਣੀ ਹੈਗੀ, 10 ਗ੍ਰਾਮ ਕਾਲੀ ਮਿਰਚਾਂ ਇਹ ਬਣਾ ਕੇ ਵਿੱਚੋਂ ਦਾ 1 ਚਮਚਾ ਤੁਸੀਂ ਦੁੱਧ ਨਾਲ ਰੋਜ਼ ਖਾਣਾ ਹੈਗਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਸੁੰਡ, ਕਾਲੀ ਮਿਰਚ, ਹਲਦੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਲੈਣਾ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈ ਪੰਜੀਰੀ ਬਣਾ ਲਓ ਥੋੜ੍ਹੀ ਜਿਹੀ ਆਪਣੇ ਛੋਲਿਆਂ ਦੇ ਆਟੇ ਦੀ, ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਹਾਂ ਆਪਾਂ। ਪੰਜੀਰੀ ਬਣਾ ਕੇ ਉਹਦੇ ਵਿੱਚ ਜੇ ਤੁਸੀਂ ਉਹਨੇ 100 ਗ੍ਰਾਮ ਵੀ ਪਾਇਆ, ਤੁਸੀਂ 100 ਗ੍ਰਾਮ ਸਮਝ ਲਓ ਜੀ ਸਾਰਾ ਛੋਲਿਆਂ ਦਾ ਆਟਾ। ਜਾਂ ਇੱਕ ਤਾਂ ਤੁਸੀਂ 1 ਕੱਪ ਦੀ ਬਣਾ ਲਓ, 1 ਕੱਪ ਛੋਲਿਆਂ ਦਾ ਆਟਾ ਹੋਵੇ, ਉਹਦੇ ਵਿੱਚ ਘੀ ਅੰਦਾਜ਼ੇ ਨਾਲ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਉਹ ਪਾ ਕੇ ਵਿੱਚ 50 ਗ੍ਰਾਮ ਤੁਸੀਂ ਕਿੱਕਰ ਦਾ ਗੋਂਦ ਪੀ ਕੇ ਪਾ ਦੇਣਾ ਜੀ। ਉਹ ਤੁਸੀਂ ਆਪਣੇ ਖਾ ਲਿਆ ਕਰੋ ਪੰਜੀਰੀ, ਇਹਦੇ ਨਾਲ ਵੀ ਸਾਰੇ ਬੈਕ ਪੇਨ ਹਟ ਸਕਦੀ ਹੈ ਜੀ। ਫਿਰ ਆਪਣੇ ਐਲੋਵੀਰਾ ਦੇ ਤੁਸੀਂ ਆਪਣੇ ਲੱਡੂ ਬਣਾ ਕੇ ਵੀ ਖਾ ਸਕਦੇ ਹੈਗੇ, ਜਿਸ ਤਰ੍ਹਾਂ ਘੀ ਆਟਾ ਭੁੰਨ ਕੇ ਵਿੱਚ ਐਲੋਵੀਰਾ ਦਾ ਗੁੱਦਾ ਪਾ ਕੇ 20 ਗ੍ਰਾਮ ਦੇ ਲੱਡੂ ਜਿਹੇ ਬਣਾ ਕੇ ਉਹ ਆਪਣੇ ਲੱਡੂ ਖਾ ਲਿਆ ਕਰੋ। ਇਹਦੇ ਨਾਲ ਵੀ ਸਾਰੇ ਜਿਹੜੇ ਦਰਦ ਹੈ ਉਹ ਠੀਕ ਹੋ ਜਾਂਦੇ ਜੀ। ਅੱਛਾ, ਹੁਣ ਚੱਲਦੇ ਜਿਹੜੇ ਆ ਮੰਗਲਵਾਰ ਨੂੰ ਪੁੱਛੇ ਸੀਗੇ ਨੁਕਸੇ ਕੱਲ੍ਹ, ਉਹ ਨਾਭੀ ਕਹਿੰਦੇ ਸੀਗੇ ਉਹਨੇ ਮੇਰੀ ਖਿਸਕ ਜਾਂਦੀ ਹੈਗੀ ਉਹਨੇ ਧਰਨ। ਉਹ 10 ਗ੍ਰਾਮ ਗੁੜ ਅਤੇ 3 ਚਮਚੇ ਸੌਂਫ ਦੇ ਮਿਕਸ ਕਰਕੇ ਉਹਨੇ ਇਹ ਸਵੇਰ ਨੂੰ ਖਾਲੀ ਪੇਟ ਖਾਣੇ ਹੈਗੇ ਜੀ। ਇਹ ਤੁਸੀਂ ਉਹਨੇ 2-3 ਹਫ਼ਤੇ ਖਾਓ। ਇਹ ਫਿਰ ਸਾਰੀ ਜਿਹੜੀ ਉਹਨੇ ਧਰਨ ਇੱਧਰ ਉੱਧਰ ਆਉਂਦੀ ਹੈ ਉਹ ਆਪਣੇ ਠੀਕ ਹੋ ਜੂਗੀ ਜੀ, ਫਿਰ ਨਹੀਂ ਦੁਬਾਰਾ ਹੋਣੇਗੀ। ਅਤੇ ਦੁਪਹਿਰ ਨੂੰ ਤੁਸੀਂ 1 ਚਮਚਾ ਅਦਰਕ ਦਾ ਰਸ ਪਾਣੀ ਮੈਂ ਘੁਲ ਕੇ ਤੁਸੀਂ ਉਹਨੇ ਪੀ ਲਈ ਕਰਨਾ। ਜਿਹੜੇ ਕਹਿੰਦੇ ਸੀ ਉਹਨੇ ਮੋਤੀਆ ਹੈਗਾ, ਮੋਤੀਏ ਵਾਸਤੇ ਇਲਾਜ ਦੱਸ ਦਿਓ। ਉਹ ਆਪਣੇ ਤੁਸੀਂ ਜੇ ਤੁਸੀਂ ਲਸਣ ਖਾਣ ਦਾ ਜੇ 2-3 ਇਕੱਠੀਆਂ ਲਸਣ ਦੀਆਂ ਸਵੇਰ ਨੂੰ ਖਾ ਕੇ ਉੱਪਰ ਪਾਣੀ ਪੀ ਲਿਆ, ਇਹਦੇ ਨਾਲ ਮੋਤੀਆ ਰੁਕ ਜਾਂਦਾ ਜੀ, ਜਿਹੜਾ ਆਉਂਦਾ ਹੁੰਦਾ ਮੋਤੀਆ। ਇਹ ਫਰਕ ਪੈ ਜਾਊਗਾ ਤੁਹਾਨੂੰ। ਨਹੀਂ ਤਾਂ ਥੋੜ੍ਹਾ 2 ਚਮਚੇ ਮੂਲੀ ਦਾ ਰਸ ਲੈ ਲਓ, 1 ਚਮਚਾ ਨਿੰਬੂ ਦਾ ਰਸ। ਇਹ ਆਪਣੇ ਕੱਪੜੇ ਨੂੰ ਛਾਣ ਲੈਣਾ ਹੈਗਾ, ਕੋਈ ਚੀਜ਼ ਨਾ ਜਾਵੇ ਇਹਦੇ ਵਿੱਚ। ਇਹਦੀਆਂ 1-2 ਬੂੰਦਾਂ ਤੁਸੀਂ ਅੱਖ ਦੇ ਵਿੱਚ ਪਾ ਸਕਦੇ ਹੈਗੇ। ਜੇ ਨਹੀਂ ਇਹ ਕਰਨਾ ਤਾਂ ਤੁਸੀਂ ਮੂਲੀ ਦਾ ਰਸ 2 ਚਮਚੇ ਲੈ ਲਓ, 1 ਚਮਚਾ ਸ਼ਹਿਦ ਲੈ ਲਓ। ਇਹ ਮਿਕਸ ਕਰਕੇ ਤੁਸੀਂ ਅੱਖ ਦੇ ਵਿੱਚ ਪਾ ਸਕਦੇ ਹੈਗੇ, ਇਹ ਮੋਤੀਆ ਘਟਾ ਦਿੰਦਾ ਹੈਗਾ। ਫਿਰ ਸਫੇਦ ਪਿਆਜ਼ ਦਾ ਰਸ ਲੈ ਕੇ ਇਹਦੇ ਵਿੱਚ 3-4 ਚਮਚੇ, 1 ਚਮਚਾ ਆਪਣੇ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਯੂਜ ਕਰ ਸਕਦੇ ਹੈਗੇ। ਜੇ ਤੁਹਾਡੇ ਕੋਲ ਆਪਣੇ ਭੀਮ ਸੈਨੀ ਕਪੂਰ ਇੱਥੇ ਤੁਹਾਨੂੰ ਮਿਲ ਜਾਵੇ ਬਾਈ ਚਾਂਸ, ਉਹ ਤੁਸੀਂ ਫਿਰ ਇਹਦੇ ਵਿੱਚ ਮਾੜਾ ਜਿਹਾ ਜਿਸ ਤਰ੍ਹਾਂ ਬਹੁਤ 1 ਚੂੰਡੀ 'ਤੇ ਵੀ ਘੱਟ ਉਹ ਮਿਕਸ ਕਰਕੇ ਲੈ ਲਿਓ। ਨਹੀਂ ਤਾਂ ਇਕੱਲਾ ਸਫੇਦ ਦਾ ਪਿਆਜ਼ ਰਸ ਅਤੇ ਸ਼ਾਇਦ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਅੱਗੇ ਚੱਲਦੇ ਹੈਗੇ ਆਪਾਂ। ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ। ਇਹਦੇ ਵਿੱਚ ਮੈਂ ਕੋਲੈਸਟਰੋਲ ਤੁਸੀਂ ਲੈ ਸਕਦੇ ਹੈਗੇ ਜੀ। ਜੇ ਆਪਾਂ ਕੋਲੈਸਟਰੋਲ ਚੈੱਕ ਕਰਾਉਂਦੇ 2 ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਟਰਾਈਗਲਾਈਸਰਾਈਡ ਹੁੰਦਾ ਅਤੇ ਇੱਕ ਜਿਹੜਾ HDL ਅਤੇ ਦੂਜੇ ਕਹਿੰਦੇ ਹੁੰਦੇ ਉਹ ਟਰਾਈਗਲਾਈਸ। ਇਹਦੇ ਵਾਸਤੇ ਤੁਸੀਂ ਅਨਾਰ ਦਾ ਜੂਸ ਲੈਣਾ, ਜਿਹਨਾਂ ਕੋਲੈਸਟਰੋਲ ਹੈਗਾ। ਅਨਾਰ ਦਾ ਜੂਸ ਤੁਸੀਂ ਲੈਣਾ ਹੈਗਾ। ਕਾਲੇ ਛੋਲੇ 1 ਮੁੱਠੀ ਤੁਸੀਂ ਰੋਜ਼ ਕਾਲੇ ਛੋਲੇ ਭੁੰਨੇ ਹੋਏ ਖਾਣੇ ਆ ਜੀ ਜ਼ਰੂਰ। ਫਿਰ ਅੱਧਾ ਚਮਚਾ ਤੁਸੀਂ ਆਪਣੇ ਹਲਦੀ ਦਾ ਅਤੇ ਅੱਧਾ ਚਮਚਾ ਤੁਸੀਂ ਔਲਿਆਂ ਦਾ ਪਾਊਡਰ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਖਾਣਾ ਹੈਗਾ ਜੀ। ਅਤੇ ਆਪਣੇ ਜਿਸ ਤਰ੍ਹਾਂ ਲਸਣ ਅਦਰਕ ਦੀ ਚਟਨੀ ਇਹ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਲੌਕੀ ਦਾ ਜੂਸ ਪੀ ਸਕਦੇ ਹੈਗੇ। ਫਿਰ 7 ਇਸਬਗੋਲ ਜਿਹੜਾ ਹੁੰਦਾ ਜੀ, ਉਹ ਤੁਸੀਂ ਆਪਣੇ ਕੋਸੇ ਪਾਣੀ ਨਾਲ ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਆਪਣੇ ਹਾਂਜੀ ਅੰਗੂਰਾਂ ਦਾ ਜੂਸ ਇਹ ਵਧੀਆ ਰਹਿੰਦਾ ਹੈਗਾ। ਅਤੇ ਇਹਦੇ ਵਿੱਚ ਨਹੀਂ ਤੁਸੀਂ ਆਪਣੇ 250 ਗ੍ਰਾਮ ਧਨੀਆ ਲੈ ਲਓ। 250 ਇਹ ਤਾਂ ਜ਼ਿਆਦਾ ਹੈਗਾ। 25 ਗ੍ਰਾਮ ਦੇ ਨਾਲ ਸਟਾਰਟ ਕਰ ਲਓ ਤੁਸੀਂ। 25 ਗ੍ਰਾਮ ਧਨੀਆ, 25 ਗ੍ਰਾਮ ਤੁਸੀਂ ਜੀਰਾ ਲੈ ਲੈਣਾ ਹੈਗਾ। ਦੋਏ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਈ ਚੱਲੋ। ਇਹ ਵੀ ਆਪਣੇ ਸਾਰੇ ਕੋਲੈਸਟਰੋਲ ਨੂੰ ਘਟਾ ਦੂਗਾ। ਫਿਰ ਤ੍ਰਿਫਲਾ ਪਾਊਡਰ ਉਹ ਘਟਾ ਦਿੰਦਾ ਜੀ ਆਪਣੇ, ਉਹ ਤੁਸੀਂ 2 ਚਮਚੇ ਲੈ ਲਓ।
ਭਿਓ ਕੇ ਰਾਤ ਨੂੰ ਪਾਣੀ ਲੈ ਲਿਆ ਕਰੋ। ਫਿਰ ਅਰਜਨਾਂ ਦੀ ਜਿਹੜਾ ਹੁੰਦਾ ਤੁਹਾਨੂੰ ਅਰਜਨਾਂ ਦੇ ਕੈਪਸੂਲ ਵੀ ਮਿਲ ਜਾਂਦੇ ਹੈਗੇ, ਉਹ ਤੁਸੀਂ ਕੈਪਸੂਲ ਖਾ ਸਕਦੇ ਹੈਗੇ ਜਿਸ ਤਰ੍ਹਾਂ ਸ਼ੀਸ਼ੀ ਦੇ ਉੱਤੇ ਲਿਖਿਆ ਵਾ ਹੋਊਗਾ। ਨਹੀਂ ਤਾਂ ਜੇ ਅਰਜਨਾਂ ਦਾ ਪਾਊਡਰ ਹੈਗਾ, 1 ਚਮਚੇ ਦੀ ਤੁਸੀਂ ਉਹਦੀ ਚਾਹ ਬਣਾ ਕੇ 1 ਕੱਪ ਤੁਸੀਂ ਪਾ ਦਿਓ ਪਾਣੀ ਦਾ, ਜਿਹੜਾ ਅਸਲੀ ਤਰੀਕਾ ਇਹਦਾ ਜੀ ਪੀਣੇ ਦਾ, ਜਿਹੜੇ ਆਪਣੇ ਬਲੱਡ ਪ੍ਰੈਸ਼ਰ ਵਾਸਤੇ ਹੀ ਪੀਂਦੇ ਬੰਦੇ। ਅਰਜਨਾ ਪਾਊਡਰ ਦਾ 1 ਚਮਚਾ ਲੈਣਾ ਹੈਗਾ, 1 ਕੱਪ ਦੁੱਧ ਦਾ ਅਤੇ 1 ਕੱਪ ਪਾਣੀ ਦਾ, ਇਹ ਮਿਕਸ ਕਰਕੇ ਤੁਸੀਂ ਉਬਾਲਣਾ ਧਰ ਦੇਣਾ ਹੈਗਾ। ਜਦ 1 ਕੱਪ ਅੰਦਾਜ਼ੇ ਨਾਲ ਰਹਿ ਜਾਵੇ ਤਾਂ ਇਹ ਆਪਣੇ ਸਾਰਾ ਅਸਰ ਅਰਜਨਾ ਪਾਊਡਰ ਦਾ ਦੁੱਧ ਮਾ ਚਲੇ ਜਾਊਗਾ, ਉਹ ਤੁਸੀਂ ਦੁੱਧ ਪੀ ਲੈਣਾ ਹੈਗਾ ਜੀ। ਜੇ ਨਹੀਂ ਤੁਹਾਨੂੰ ਦੁੱਧ ਪੀਣਾ ਤਾਂ ਇਕੱਲੇ ਪਾਣੀ ਵਿੱਚ ਤੁਸੀਂ ਉਬਾਲ ਕੇ ਆਪਣੇ ਪੀ ਸਕਦੇ ਹੈਗੇ। 2 ਕੱਪ ਪਾਣੀ ਦੇ ਪਾ ਕੇ ਰੱਖ ਦਿਓ, ਵਿੱਚ 1 ਚਮਚਾ ਪਾ ਕੇ, ਉਹ ਜਾਂ 1 ਕੱਪ ਰਹਿ ਗਿਆ ਤਾਂ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਆਪਣੇ ਮੇਥੀ ਦੇ ਵਿੱਚ ਮੈਂ ਚੰਗੀ ਰਹਿੰਦੀ ਮੇਥੀ, ਉਹ ਤੁਸੀਂ 1 ਚਮਚਾ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ। ਸਵੇਰ ਨੂੰ ਜਿਸ ਤਰ੍ਹਾਂ ਸਾਰਾ ਚਾਹੇ ਤਾਂ ਉਬਾਲ ਕੇ ਖਾ ਲਓ, ਚਾਹੇ ਆਪਣੇ ਤੁਸੀਂ ਖਾ ਸਕਦੇ ਹੋ, ਉਹ ਤੁਸੀਂ ਆਪਣੇ ਖਾ ਲਓ। ਇਹ ਕੋਲੈਸਟਰੋਲ ਨੂੰ ਘਟਾ ਦਿੰਦਾ ਜੀ ਇਹ। ਫਿਰ ਅਦਰਕ ਲਸਣ ਹਲਦੀ ਇਹ ਪਾ ਕੇ ਚਟਨੀ ਤੁਸੀਂ ਬਣਾ ਕੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਕਹਿੰਦੇ ਸੀਗੇ ਉਹਨੇ ਬੱਚਾ ਹੋਇਆ ਉਹਦੇ ਮਾਂ ਦੇ ਦੁੱਧ ਨਹੀਂ ਉਤਰਦਾ ਹੈਗਾ, ਉਹ ਤੁਸੀਂ ਆਪਣੇ ਅੰਗੂਰ ਜ਼ਿਆਦਾ ਖਾਓ ਜੀ। ਅੰਗੂਰ ਖਾਓ ਅਤੇ ਆਪਣੇ ਜੀਰਾ ਅਤੇ ਗੁੜ ਘੀ ਦੇ ਵਿੱਚ ਭੁੰਨ ਕੇ ਉਹ ਖਾਓ ਤੁਸੀਂ। ਥੋੜ੍ਹਾ ਘੀ ਛੱਡ ਕੇ ਵਿੱਚ ਆਪਣੇ ਗੁੜ ਪਾ ਦਿਓ, ਪਿੰਗਲ ਜੂਗਾ ਜਦ, ਅਤੇ ਵਿੱਚ ਜੀਰਾ ਪਾ ਦਿਓ, ਉਹ ਤੁਸੀਂ ਖਾਓ। ਇਹਦੇ ਨਾਲ ਦੁੱਧ ਉਤਰ ਜੂਗਾ। ਫਿਰ ਨਹੀਂ ਤਾਂ ਕੱਚੇ ਪਪੀਤੇ ਦੀ ਸਬਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੈਗੇ, ਉਹਦੇ ਨਾਲ ਦੁੱਧ ਉਤਰਨ ਲੱਗ ਜਾਂਦਾ। ਫਿਰ ਰੋਟੀ ਨਾਲ ਤੁਸੀਂ ਪਿਆਜ਼ ਖਾਇਆ ਕਰੋ, ਇਹ ਵੀ ਫਰਕ ਪੈ ਜਾਊਗਾ ਜੀ। ਫਿਰ ਗਾਜਰਾਂ ਦਾ ਜੂਸ ਪੀਓ ਤੁਸੀਂ। ਫਿਰ ਜਿਹੜੀ ਕੱਚੀ ਮੂੰਗਫਲੀ, ਰੋਸਟ ਕਰੀ ਵੀ ਮੂੰਗਫਲੀ ਨਹੀਂ, ਕੱਚੀ ਮੂੰਗਫਲੀ ਜਿਹੜੀ ਖੇਤਾਂ ਵਾਸਤੇ ਜਿਸ ਤਰ੍ਹਾਂ ਇਹ ਨਿਕਲ ਕੇ ਆਉਂਦੀ, ਉਹ ਤੁਸੀਂ ਖਾਓ, ਉਹਦੇ ਨਾਲ ਦੁੱਧ ਉਤਰੇਗਾ ਤੁਹਾਨੂੰ। ਫਿਰ ਮਾਂਹ ਦੀ ਦਾਲ ਤੁਸੀਂ ਆਪਣੇ ਬਣਾਉਂਦੇ ਜਦ, ਉਹਦੇ ਵਿੱਚੋਂ 2 ਚਮਚੇ ਦੇਸੀ ਘੀ ਦੇ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਸ਼ਤਾਵਰ ਦਵਾਈ ਹੈਗੀ ਜੀ, ਸ਼ਤਾਵਰ ਆਪਣੇ ਇੰਡੀਅਨ ਸਟੋਰਾਂ 'ਚ ਮਿਲ ਜੂਗੀ ਤੁਹਾਨੂੰ। ਇਹ 1 ਚਮਚਾ ਤੁਸੀਂ ਇਹਦਾ ਪਾਊਡਰ ਦਾ ਦੁੱਧ ਨਾਲ ਆਪਣੇ ਤੁਸੀਂ ਲੈ ਲਿਆ ਕਰੋ। ਫਿਰ ਨਹੀਂ ਤਾਂ ਆਪਣੇ ਜਿਹੜੇ ਕਾਬਲੀ ਛੋਲੇ ਹੁੰਦੇ, ਇਹ ਰਾਤ ਨੂੰ ਤੁਸੀਂ ਆਪਣੇ 1 ਮੁੱਠੀ ਜਾਂ 1 ਮੁੱਠੀ ਕਾਬਲੀ ਛੋਲਿਆਂ ਦੀ ਰਾਤ ਨੂੰ ਦੁੱਧ ਦੇ ਵਿੱਚ ਮੈਂ ਭਿਓ ਕੇ ਰੱਖਣੀ ਹੈਗੀ। ਸਵੇਰ ਨੂੰ ਆਪਣੇ ਉੱਠ ਕੇ ਛੋਲੇ ਖਾ ਲੈਣੇ, ਗਲੇ ਦੁੱਧ ਪੀ ਲੈਣਾ ਹੈਗਾ। ਗਰਮ ਵੀ ਕਰ ਸਕਦੇ ਹੋ ਤੁਸੀਂ, ਜੇ ਆਪਣੇ ਗਰਮ ਕਰਨਾ ਤਾਂ ਥੋੜ੍ਹਾ ਜਿਹਾ ਵਾਲਾ ਵੀ ਦੇ ਕੇ, ਮਾੜੇ ਮੋਟੇ ਛੋਲੇ ਵੀ ਗਲ ਜਾਓਗੇ ਥੋੜ੍ਹੇ ਜਿਹੇ, ਦੁੱਧ ਮੈਂ ਪਾ ਕੇ ਵਾਲਾ ਦੇ ਕੇ ਆਪਣੇ ਖੰਡ ਖੁੰਡ ਪਾ ਕੇ ਜਿਸ ਤਰ੍ਹਾਂ ਤੁਸੀਂ ਉਹਨੇ ਪੀ ਸਕਦੇ ਹੈਗੇ। ਅੱਛਾ, ਫਿਰ ਜਿਹੜਾ ਅਰੰਡੀ ਦਾ ਤੇਲ ਹੁੰਦਾ, ਇਹਦੀ ਤੁਸੀਂ ਬ੍ਰੈਸਟਾਂ ਦੇ ਉੱਤੇ ਹੌਲੀ ਹੌਲੀ ਐਂ ਮਾਲਿਸ਼ ਕਰਨੀ ਹੈਗੀ। ਇਹਦੇ ਨਾਲ ਵੀ ਆਪਣੇ ਦੁੱਧ ਉਤਰਨੇ ਉਹਨੇ ਤੁਹਾਨੂੰ ਬਹੁਤ ਫਰਕ ਪਊਗਾ ਜੀ ਇਹਦੇ ਵਿੱਚ। ਫਿਰ ਸੌਂਫ ਵਾਲਾ ਤਾਂ ਦੱਸੀ ਸੀਗਾ ਉਹਨੇ, ਜਾਣੇ ਸੌਂਫ ਤੁਸੀਂ ਉਹਨੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਉਹਨੇ ਸਾਹ ਫੁੱਲਦਾ ਹੈਗਾ, ਉਹ ਆਪਣੇ ਸੁੰਡ, ਕਾਲੀ ਮਿਰਚਾਂ ਅਤੇ ਮਗਾਂ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਕੋਸੇ ਜਿਹੇ ਪਾਣੀ ਨਾਲ ਤੁਸੀਂ ਉਹਨੇ ਲੈ ਲਿਆ ਕਰੋ। ਨਹੀਂ ਤਾਂ ਅਨਾਰ ਦਾ ਛਿਲਕਾ, ਇਹ ਅਨਾਰ ਦੇ ਜਿਹੜੇ ਛਿਲਕੇ ਹੁੰਦੇ ਉਹ ਸੁਕਾ ਕੇ ਪਾਊਡਰ ਜਿਹਾ ਬਣਾ ਲਓ, ਉਹ ਤੁਸੀਂ ਅੱਧਾ ਚਮਚਾ ਉਹਦਾ ਅਤੇ ਅੱਧਾ ਚਮਚਾ ਸ਼ਹਿਦ ਮਿਲਾ ਕੇ ਉਹ ਚੱਟ ਲਿਆ ਕਰੋ ਤੁਸੀਂ। ਨਹੀਂ ਤਾਂ ਅਰੰਡੀ ਦਾ ਤੇਲ 1 ਚਮਚਾ, ਸ਼ਹਿਦ 1 ਚਮਚਾ, ਇਹ ਮਿਕਸ ਕਰਕੇ ਇਹ ਤੁਸੀਂ ਚੱਟ ਸਕਦੇ ਹੈਗੇ। ਇਹ ਵੀ ਆਪਣੇ ਸਾਹ ਫੁੱਲਣ ਨੂੰ ਠੀਕ ਕਰ ਦਿੰਦਾ ਜੀ। ਮੋਤੀਆ ਜੀ ਉਹਨਾਂ ਦੇ ਕਹਿੰਦੇ ਸੀਗੇ 1 ਚਮਚਾ ਤੁਸੀਂ ਤੁਲਸੀ ਦਾ ਰਸ ਅਤੇ ਪੱਤਿਆਂ ਦਾ ਰਸ ਕੱਢ ਲਓ ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਇਹ ਵੀ ਤੁਸੀਂ ਆਪਣੇ 1 ਬੂੰਦਾ ਪਾ ਸਕਦੇ ਹੈਗੇ। ਜਿਹੜੇ ਕਹਿੰਦੇ ਤੇ ਮੇਰੇ ਰੋਟੀ ਖਾਣੇ ਦੇ ਬਾਅਦ ਐਨ ਗੋਲਾ ਜਿਹਾ ਬਣ ਜਾਂਦਾ ਹੈਗਾ ਜਿਸ ਤਰ੍ਹਾਂ ਗੈਸ ਦਾ, ਉਹ ਵੀ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ। ਦੂਜੀਆਂ ਆਪਣੇ ਜਵੈਣ 50 ਗ੍ਰਾਮ ਅਤੇ ਆਪਣੇ ਕੁਆਹ ਦਾ ਗੁੱਦਾ 50 ਗ੍ਰਾਮ, ਇਹ ਮਿਕਸ ਕਰਕੇ ਉਹਨੇ ਤੁਸੀਂ ਸੁਕਾ ਲਓ ਅਤੇ ਅੱਧਾ ਚਮਚਾ ਤੁਸੀਂ ਉਹਨੇ ਲੈ ਲਿਆ ਕਰੋ। ਇਹਦੇ ਨਾਲ ਜਿਹੜਾ ਭਾਈ ਗੋਲਾ ਜਿਹਾ ਸਾਰੇ ਬਣਦਾ ਹੈਗਾ ਉਹ ਹਟ ਜੂਗਾ ਇਹਦੇ ਵਿੱਚ, ਅਤੇ ਆਪਣੇ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ 4-5 ਛੋਟੀ ਇਲਾਇਚੀਆਂ, 1 ਚੁਟਕੀ ਹਿੰਗ, ਅੱਧਾ ਨਿੰਬੂ, ਇਹ ਪਾਣੀ ਮੈਂ ਘੋਲ ਕੇ ਤੁਸੀਂ ਆਪਣੇ ਇਲਾਇਚੀਆਂ ਦਾ ਪਾਊਡਰ ਬਣਾ ਲਓ ਤੁਸੀਂ, ਬਣਿਆ ਬਣਾਇਆ ਵੀ ਮਿਲ ਜਾਂਦਾ ਪਾਊਡਰ।
ਆਪਣੇ ਇੱਕ ਚੁਟਕੀ ਆਪਣੇ ਇਹਦੀ ਪਾ ਲਈ ਇਲਾਇਚੀਆਂ ਦੇ ਪਾਊਡਰ ਦੀ, ਇੱਕ ਚੁਟਕੀ ਹਿੰਗ ਦੀ ਪਾ ਲਈ, ਅੱਧਾ ਨਿੰਬੂ ਚੁੜ ਕੇ, ਬਾਕੀ ਪਾਣੀ ਪਾ ਕੇ ਤੁਸੀਂ ਆਪਣੇ ਕੋਸਾ ਜਿਹਾ ਪਾਣੀ ਪਾ ਕੇ ਆਪਣੇ ਲੈ ਕਰੋ। ਫਿਰ ਅਨਾਰ ਦਾ ਜੂਸ ਤੁਸੀਂ 2-3 ਟਾਈਮ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਸੰਗਤਰੇ ਦਾ ਜੂਸ ਤੁਸੀਂ ਸਵੇਰ ਨੂੰ ਉੱਠ ਕੇ ਕਾਲਾ ਨੂਣ ਕਾਲੀ ਮਿਰਚ ਪਾ ਕੇ ਇਹ ਤੁਸੀਂ ਸਵੇਰ ਨੂੰ ਉੱਠ ਕੇ ਪੀਓ। ਇਹਦੇ ਨਾਲ ਵੀ ਸਾਰਾ ਜਿਹੜਾ ਅਫਾਰਾ ਜਿਹਾ ਠੀਕ ਹੋ ਜਾਂਦਾ ਜੀ। ਅਤੇ ਸਾਰਿਆਂ ਤੋਂ ਵਧੀਆ ਚੀਜ਼ ਹੈਗਾ ਜੀ 2 ਚਮਚੇ ਤੁਸੀਂ ਅਰੰਡੀ ਦਾ ਤੇਲ ਦੁੱਧ ਮਾ ਰਾਤ ਨੂੰ ਘੋਲ ਕੇ ਪਾ ਕੇ ਪੀ ਲਵੇਂ। 2 ਚਮਚੇ ਸਟਾਰਟ ਕਰ ਲਓ। ਇਹ ਵੀ ਸਾਰੇ ਆਪਣੇ 2 ਹਫ਼ਤੇ ਸਾਰੇ ਵਧੀਆ ਕਰ ਦੂਗਾ ਜੀ। ਕੋਈ ਅਫਾਰਾ ਫੂਰਾ ਨਹੀਂ ਤੁਹਾਨੂੰ ਹੋਣੇਗਾ ਇਹਦੇ ਨਾਲ। ਫਿਰ ਜਾਮਣਾ ਦਾ ਤੁਹਾਨੂੰ ਇੱਥੇ ਸਿਰਕਾ ਮਿਲ ਜਾਂਦਾ ਹੈਗਾ ਸਟੋਰਾਂ 'ਚ ਜਾਮਣਾ ਦਾ। 4 ਚਮਚੇ ਅਤੇ ਜਾਮਣਾ ਦਾ 3-4 ਤਬਾਲੇ ਹੋ ਜਾਣਗੇ। 1 ਗਲਾਸ ਦੇ ਪਾਣੀ ਮਾ ਤੁਸੀਂ ਪਹਿਲਾਂ 2 ਚਮਚੇ ਪਾ ਕੇ ਦੇਖੋ। ਜੇ ਤੁਹਾਨੂੰ ਥੋੜ੍ਹਾ ਖਟਿਆਸ ਹੀ ਹੋਣੀ ਚਾਹੀਦੀ ਹੈ ਪਾਣੀ ਮਾ। ਇੰਨਾ ਕੁ ਅੰਦਾਜ਼ੇ ਨਾਲ ਪਾ ਲਿਓ, ਇਹਦੀ ਕੋਈ ਮੇਲ ਤੋਲ ਤਾਂ ਹੈ ਨਹੀਂ। 2 ਚਮਚੇ ਮੇਰੇ ਖਿਆਲ ਬਹੁਤ ਰਹੋਗੇ। ਜੇ ਤੁਹਾਨੂੰ ਥੋੜ੍ਹਾ ਜਿਹਾ ਘੱਟ ਲੱਗਦਾ ਤਾਂ 1 ਚਮਚਾ ਹੋਰ ਪਾ ਕੇ ਉਹ ਪੀਣ ਲਾ ਜਾਓ। ਇਹਦੇ ਨਾਲ ਵੀ ਸਾਰਾ ਆਪਣੇ ਅਫਾਰਾ ਜਿਹੜਾ ਘੱਟ ਜਾਂਦਾ ਜੀ। ਜਾਂ ਫਿਰ ਆਪਣੇ ਨਹੀਂ ਤਾਂ ਲਸਣ 100 ਗ੍ਰਾਮ, ਸੁੰਡ 100 ਗ੍ਰਾਮ ਅਤੇ ਕੁਆਦ ਦਾ ਗੁੱਦਾ 100 ਗ੍ਰਾਮ ਇਹਨਾਂ ਨੂੰ ਕੁੱਟ ਕੇ ਚਾਹੇ ਤਾਂ ਗੋਲੀਆਂ ਜਿਹੀਆਂ ਵੱਟ ਲਓ ਇਹਨਾਂ ਦੀਆਂ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਇਹ ਵੱਟ ਕੇ 2 ਗੋਲੀਆਂ ਤੁਸੀਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ। ਪੇਟ ਦੀ ਸਾਰੀ ਕੋਈ ਬਿਮਾਰੀ ਹੋਵੇ ਉਹ ਆਪਣੇ ਠੀਕ ਹੋ ਜੂਗੀ ਜੀ ਇਹਦੇ ਨਾਲ। ਜਿਹੜੇ ਅੱਗੇ ਕਬਜ਼ ਵਾਸਤੇ ਕਹਿੰਦੇ ਸੀਗੇ, ਇੱਕ ਤਾਂ ਬੱਚੇ ਦੀ ਕਬਜ਼ ਵਾਸਤੇ ਪੁੱਛਦੇ ਸੀਗੇ। ਬੱਚੇ ਨੂੰ ਤਾਂ ਤੁਸੀਂ ਗੁਲਕੰਦੇ ਦੇ ਕਰੋ 1 ਚਮਚਾ 2 ਚਮਚੇ ਰੋਜ਼, ਉਹਦੇ ਨਾਲ ਹਟ ਜੂਗੀ ਉਹਦੀ ਉਹਨੇ। ਜਾਂ 7 ਇਸਬਗੋਲ ਦਾ 1 ਚਮਚਾ ਦੁੱਧ ਮਾ ਘੋਲ ਕੇ ਉਹ ਤੁਸੀਂ ਆਪਣੇ ਦੇ ਸਕਦੇ ਹੋ ਬੱਚੇ ਨੂੰ। ਬੱਚੇ ਦੀ ਕਬਜ਼ ਤਾਂ ਉਹਦੇ ਨਾਲ ਟੁੱਟ ਜੂ, ਗੁਲਕੰਦੇ ਹੋ ਜਾਂਦਾ। ਜੇ ਬੱਚਾ ਬਾਹਲਾ ਹੀ ਛੋਟਾ ਹੈਗਾ, ਜਿਸ ਤਰ੍ਹਾਂ ਕੁਛ ਦਿਨਾਂ ਦਾ ਹੀ ਹੈਗਾ, ਕਹਿੰਦੇ ਟੱਟੀ ਨਹੀਂ ਆਉਂਦੀ ਉਹਨੂੰ ਕਬਜ਼ ਹੀ ਹੋਈ ਵੀ ਹੈ, ਉਹਨੂੰ ਗੁਲਾਬ ਜਾਂ ਸਾਲ ਤੇ ਘੱਟ ਹੈਗਾ ਗੁਲਾਬ ਜਲ ਤੁਸੀਂ ਉਹਨੂੰ ਪਿਲਾਉਣ ਲਾ ਜਾਓ। ਜੇ ਥੋੜ੍ਹੇ ਦਿਨਾਂ ਦਾ ਮਹੀਨਿਆਂ ਦਾ ਉਹਨੂੰ 2 ਚਮਚੇ ਪਿਲਾ ਤੇ, ਜੇ ਥੋੜ੍ਹਾ ਜਿਹਾ ਵੱਡਾ ਹੈਗਾ ਤਾਂ 3 ਚਮਚੇ ਪਿਲਾ ਤੇ। ਇਹਦੇ ਨਾਲ ਵੀ ਪੇਟ ਦੀ ਬਿਮਾਰੀਆਂ ਬੱਚੇ ਦੀਆਂ ਠੀਕ ਹੋ ਜਾਂਦੀਆਂ ਹੈਗੀਆਂ ਜੀ। ਜਿਹੜੇ ਆਪਣੇ ਜੇ ਸਿਆਣਿਆਂ ਨੂੰ ਕਬਜ਼ ਹੈਗੀ ਉਹ ਆਪਣੇ 10 ਮਨੱਕੇ ਦੁੱਧ ਮਾ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ ਜੀ। ਜਾਂ ਫਿਰ 7 ਇਸਬਗੋਲ ਦੇ 2-3 ਚਮਚੇ ਤੁਸੀਂ ਉਹ ਪੀ ਸਕਦੇ ਹੈਗੇ। ਅਰੰਡੀ ਦਾ ਤੇਲ ਦੇ 2-3 ਚਮਚੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਜੇ ਸਵੇਰ ਨੂੰ ਤੁਸੀਂ ਖਾਲੀ ਉੱਠ ਕੇ 1 ਗਲਾਸ ਸੰਗਤਰੇ ਦਾ ਜਾਂ ਗਾਜਰਾਂ ਦਾ ਜੂਸ ਪੀਂਦੇ ਹੈਗੇ, ਇਹਦੇ ਨਾਲ ਇਹ ਕਬਜ਼ ਹਟ ਜਾਂਦੀ ਹੈ ਜੀ। ਪੱਕੀ ਗੱਲ ਹੈ ਇਹ, ਇਹਦੇ ਨਾਲ ਹਟ ਜੂਗੀ ਸਾਰੀ ਕਬਜ਼। ਮੇਰਾ ਖਿਆਲ ਹੋ ਗਿਆ ਜੀ ਟਾਈਮ ਜੀ, ਸਮਾਂ ਸਮਾਪਤ ਹੈ। ਥੈਂਕ ਯੂ। ਠੀਕ ਹੈ ਜੀ। ਜਿਹੜੇ ਬਾਕੀ ਰਹਿ ਗਏ ਮੁੱਦੇ ਵੀ ਸਹੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਇਸ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।